ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ ਤੇ ਨਜ਼ਰ। ਅੱਜ 5 ਜਨਵਰੀ ਦਿਨ ਹੈਗਾ ਹੈ ਜੀ ਬੁੱਧਵਾਰ। ਮਿੰਟੂ ਗੁਰਸਰੀ ਜੀ ਆਪਣੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਟੇਕ ਐਂਡ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨੰਬਰ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541। ਹਰਨੇਕ ਸਿੰਘ ਪਾਬਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ ਵਾਲੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਅੱਜ ਹਰ ਇੱਕ ਪੰਜਾਬੀ ਦੇ ਉੱਤੇ ਭਾਰਤ ਦੇ ਵਿੱਚ ਹੀ ਕਹਿ ਸਕਦੇ ਹਾਂ ਚੌਂ ਸਵੇਰੇ ਜਿੱਥੇ ਜਿੱਥੇ ਵੀ ਰਹਿੰਦੇ ਆ, ਇੱਕ ਹੀ ਗੱਲ ਜਿਹੜੀ ਉਹ ਚੱਲ ਰਹੀ ਆ। ਮੋਦੀ ਦੀ ਫਿਰੋਜ਼ਪੁਰ ਰੈਲੀ ਜਿਹੜੀ ਉਹ ਰੱਦ ਜਿਹੜੀ ਹੋਈ ਆ। ਰਾਜਨੀਤੀ ਦੇ ਵਿੱਚ ਦੇਸ਼ ਭਰ ਦੀ 'ਚ ਤੜਥੱਲੀ ਮਚੀ ਆ। ਪੰਜਾਬੀਆਂ ਨੇ ਕਹਿ ਸਕਦੇ ਵੀ ਇਹਦਾ ਰੱਥ ਰੋਕਿਆ। ਦੇਖੋ, ਦੋ ਚੀਜ਼ਾਂ ਨੇ ਕਿ ਰੱਥ ਰੁਕ ਗਿਆ ਔਰ ਉਸ ਤੋਂ ਬਾਅਦ ਦੀ ਜਿਹੜੀ ਅਗਲੀ ਚੀਜ਼ ਹੈ ਉਹ ਸ਼ੁਰੂ ਹੋ ਗਈ। ਰੱਥ ਰੁਕ ਗਿਆ, ਰਾਜਨੀਤੀ ਸ਼ੁਰੂ ਹੈ। ਦੋ ਚੀਜ਼ਾਂ ਹੁੰਦੀਆਂ ਨੇ ਹਰੇਕ ਮਾਮਲੇ ਦੇ ਵਿੱਚ ਕਿ ਇੱਕ ਚੀਜ਼ ਨੂੰ ਆਪਾਂ ਕਿਸੇ ਹੋਰ ਨਜ਼ਰੀਏ ਤੋਂ ਦੇਖਦੇ ਹਾਂ, ਇੱਕ ਨੂੰ ਕਿਸੇ ਹੋਰ ਨਜ਼ਰੀਏ ਤੋਂ। ਜੇ ਤੁਸੀਂ ਦੇਖੋ ਇਸ ਪੱਖ ਤੋਂ ਤੇ ਤੁਸੀਂ ਮਾਣ ਕਰ ਸਕਦੇ ਹੋ, ਪਰ ਜੇ ਦੂਸਰੇ ਪੱਖ ਤੋਂ ਦੇਖੋ ਤਾਂ ਸਾਡੇ 2 ਮੈਡੀਕਲ ਕਾਲਜ ਆਉਣੇ ਸੀਗੇ ਅੱਜ, ਹੁਸ਼ਿਆਰਪੁਰ ਤੇ ਕਪੂਰਥਲਾ 'ਚ ਮੈਡੀਕਲ ਕਾਲਜ ਆਉਣੇ ਸੀ। ਇੱਕ PGI ਸੈਟੇਲਾਈਟ ਸੈਂਟਰ ਆਉਣਾ ਸੀਗਾ ਜਿਹੜਾ ਕਿ ਨਿਰਧਾਰਿਤ ਸੀਗਾ। ਹੋਰ ਐਲਾਨ ਜਿਹੜੇ ਬਕਾਇਆ ਸੀਗੇ ਤਾਂ ਉਹ ਹੁਣ ਵੇਖੋ, ਇਹ ਤੇ ਨਹੀਂ ਹੈਗਾ ਕਿ ਨਹੀਂ ਦੇਣਗੇ, ਐਸਾ ਨਹੀਂ ਹੁੰਦਾ। ਜੋ ਪਾਈਪਲਾਈਨ 'ਚ ਹੁੰਦੇ ਨੇ ਪ੍ਰੋਜੈਕਟ ਸਰਕਾਰਾਂ ਦੇ ਦਿੰਦੀਆਂ, ਪਰ ਅੱਜ ਦੀ ਘੜੀ ਕਹਿ ਲਓ ਕਿ ਹੱਥ ਖਾਲੀ ਹੈ। ਅੱਜ ਦੀ ਘੜੀ ਜੇ ਇਹਨੂੰ ਇਸ ਪੱਖ ਤੋਂ ਦੇਖੋਗੇ। ਦੂਜੀ ਗੱਲ ਇਹ ਆ ਕਿ ਟਸਲ ਵਧੇਗੀ, ਇਹਦੇ ਤੈਅ ਹੈ ਨਾ, ਟਸਲ ਵਧੇਗੀ। ਔਰ ਉਸ ਟਸਲ ਦੇ ਵਿੱਚ ਫਾਇਦਾ ਕਿਹਨੂੰ ਹੋਏਗਾ, ਇਹ ਵੀ ਸੋਚਣ ਵਾਲੀ ਗੱਲ ਹੈ। ਫਾਇਦਾ ਕਿਹਨੂੰ ਹੋਏਗਾ। ਦੂਜੀ ਚੀਜ਼ ਜਿਹੜੀ ਹੈ ਕਿ ਦੇਖੋ ਇਸ ਵੇਲੇ ਜੇ ਆਪਾਂ ਹਾਲਾਤ ਦੇਖੀਏ, ਕਿਉਂਕਿ ਕੱਲ ਮੋਟੇ ਤੌਰ ਤੇ ਆਪਣੀ ਨਜ਼ਰ ਜਾਂਦੀ ਹੈ ਹੱਦ ਕੋਈ ਮੋਟੇ ਅਖਬਾਰਾਂ ਤੇ ਜਾਂ ਮੋਟੇ ਸਾਡੇ ਜਿਹੜੇ ਫੇਸਬੁੱਕ ਅਕਾਊਂਟ ਆ ਜਿਨ੍ਹਾਂ ਨੂੰ ਅਸੀਂ ਫੋਲੋ ਕਰਦੇ ਹਾਂ। ਪਰ ਇੱਕ ਚੀਜ਼ ਉੱਤੇ ਦੇਖੋ ਕਿ ਉਹਨਾਂ ਨੇ ਕੀ ਕੁਛ ਬਣਾ ਦਿੱਤਾ। ਤੁਸੀਂ ਮੰਨੋਗੇ ਕਿ ਸਿਮਰਤੀ ਇਰਾਨੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਸਿਮਰਤੀ ਇਰਾਨੀ ਇੰਨੇ ਗੁੱਸੇ 'ਚ ਪ੍ਰੈਸ ਕਾਨਫਰੰਸ ਕਰ ਰਹੀ ਸੀਗੀ ਕਿ ਇਸ ਤਰ੍ਹਾਂ ਲੱਗਦਾ ਸੀ ਪੱਤਰਕਾਰਾਂ ਨੂੰ ਵੀ ਖਾ ਜੂ। ਔਰ ਉਹਨਾਂ ਨੇ ਕਿਹਾ ਕਿ ਇਹ ਖੂਨੀ ਮਤਲਬ ਕਿ ਸਾਜ਼ਿਸ਼ ਸੀ ਜਿਹਦੇ ਵਿੱਚੋਂ ਪ੍ਰਧਾਨ ਮੰਤਰੀ ਬਚਿਆ। ਇਹਨੂੰ ਕੀ ਕਹੋਗੇ ਤੁਸੀਂ? ਪ੍ਰਧਾਨ ਮੰਤਰੀ ਨੇ ਜੋ ਆ ਕੇ ਪੰਜਾਬ ਦੇ ਆਫੀਸ਼ੀਅਲਸ ਨੂੰ ਕਿਹਾ ਵਾ ਕਿ ਆਪਦੇ CM ਮਿਨਿਸਟਰ ਨੂੰ ਯਾਨੀ ਚੀਫ ਮਿਨਿਸਟਰ ਨੂੰ ਕਹਿ ਦਿਓ, CM ਨੂੰ, ਕਿ ਸ਼ੁਕਰੀਆ ਮੈਂ ਜਿਉਂਦਾ ਵਾਪਸ ਆ ਗਿਆ। ਉਹ ਇੱਕ ਬਹੁਤ ਵੱਡੀ ਗੱਲ ਹੈ, ਮਾਇਨਾ ਖੇਜ਼ ਗੱਲ ਆ। ਫਿਰ ਜੇ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਤਾਂ ਹੋਮ ਮਿਨਿਸਟਰੀ ਹੈ ਜਿਹੜੀ, ਉਹਨਾਂ ਨੇ ਤੱਤ ਫੱਟ ਮਤਲਬ ਕਿ ਇਹਨਾਂ ਤੋਂ ਜਵਾਬ ਮੰਗ ਲਿਆ। ਔਰ ਹੋਇਆ ਕੀ ਆ ਕਿ ਹੁਣ ਜੇ ਤੁਸੀਂ ਅਮਿਤ ਸ਼ਾਹ ਦਾ ਬਿਆਨ ਦੇਖੋਗੇ ਤਾਂ ਉਹਨੇ ਵੀ ਇੱਕ ਇਹੋ ਜਿਹਾ ਹੀ ਟਵੀਟ ਕੀਤਾ ਵਾ ਜਿਹਦੇ 'ਚ ਉਹਨਾਂ ਨੇ ਕਾਂਗਰਸ ਨੂੰ ਕਿਹਾ ਕਿ ਪਾਗਲਪਨ ਦੇ ਰਸਤੇ ਤੇ ਚੱਲ ਚੁੱਕੀ ਆ, ਪਾਗਲਪਨ ਦੇ ਰਸਤੇ ਤੇ ਚੱਲ ਚੁੱਕੀ ਆ। ਫਿਰ ਜੇ ਤੁਸੀਂ ਨੱਡਾ ਦਾ ਬਿਆਨ ਦੇਖੋਗੇ, ਉਹਨਾਂ ਨੇ ਵੀ ਇਹੀ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਵਿਕਾਸ ਦੇ ਰਾਹ 'ਚ ਰੋੜਾ ਪਾ ਕੇ ਚੰਗਾ ਨਹੀਂ ਕੀਤਾ, ਪਰ ਅਸੀਂ ਪੰਜਾਬ ਵਾਸਤੇ ਅੱਗੇ ਵੀ ਇਹ ਯਤਨ ਕਰਾਂਗੇ। ਜਿਹੜੇ ਹਰਿਆਣਾ ਦੇ ਉਹਨਾਂ ਦੇ ਸਟੇਟ ਇਕਾਈ ਦੇ ਹੈਡ ਆ, ਉਹਨਾਂ ਨੇ ਵੀ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਇੱਕ ਦੋ ਹੋਰ ਲੀਡਰਾਂ ਨੇ ਵੀ ਇਹਨੂੰ ਵਿਦੇਸ਼ੀ ਤਾਕਤਾਂ ਦੇ ਨਾਲ ਜੋੜਿਆ ਵਾ ਇਸ ਪ੍ਰਦਰਸ਼ਨ ਨੂੰ। ਤੇ ਆਪਾਂ ਨੂੰ ਵੀ ਪਤਾ ਕਿ ਜੋ ਹੋਇਆ ਸੋ ਕਿਸ ਤਰ੍ਹਾਂ ਹੋਇਆ। ਅੱਛਾ, ਇਸ ਤੋਂ ਇਲਾਵਾ ਜੇ ਤੁਸੀਂ ਅੱਗੇ ਦੇਖੋਗੇ ਤਾਂ ਇੱਥੋਂ ਤੱਕ ਕੇਂਦਰੀ ਮੰਤਰੀ ਹੈ ਜਿਹੜੀ ਬੀਬੀ ਮੀਨਾਕਸ਼ੀ ਲੇਖੀ, ਜਿਹੜੀ ਬੇਸਿਕਲੀ ਪੰਜਾਬੀ
ਪੰਜਾਬਣ ਆ, ਉਹਨੇ ਇੱਥੇ ਗੱਲ ਕਹੀ ਕਿ ਜਦੋਂ ਕਾਫਲੇ ਨੂੰ ਰੋਕ ਲਿਆ ਗਿਆ 15-20 ਮਿੰਟ, ਦੇਖੋ ਜਿਹੜੀ ਗੱਲ ਬਣੀ ਹੈ ਉਹ ਸਭ ਤੋਂ ਪਹਿਲਾਂ ਜਾਣਨੀ ਜ਼ਰੂਰੀ ਹੈ ਕਿ ਇਹਨਾਂ ਦਾ ਕਾਫਲਾ ਬਾਏ ਰੋਡ ਜਾ ਰਿਹਾ ਸੀਗਾ ਤੇ ਮੁਦਕੀ ਦੇ ਲਾਗੇ ਇੱਕ ਪਿੰਡ ਆ ਪਿਆਰੇਆਣਾ, ਜਿੱਥੇ ਰੋਕ ਲਿਆ ਗਿਆ। ਅਚਾਨਕ ਜਿਹੜੇ ਐਜੀਟੇਟਰ ਸੀਗੇ ਉਹ ਅੱਗੇ ਆ ਗਏ, ਕਾਫਲਾ ਜਿਹੜਾ ਰੁਕ ਗਿਆ। ਔਰ ਉੱਥੋਂ ਇਹ ਕਹਿ ਰਹੇ ਆ ਕਿ ਨੱਡਾ ਜੀ ਨੇ ਫੋਨ ਕੀਤਾ ਚੰਨੀ ਜੀ ਨੂੰ ਕਿ ਭਾਈ ਆਹ ਗੱਲ ਹੋ ਗਈ ਆ, ਤੇ ਕਹਿੰਦੇ ਕਿ ਚੰਨੀ ਨੇ ਫੋਨ ਨਹੀਂ ਚੁੱਕਿਆ। ਸੋ ਇਹ ਵੱਡੇ ਇਲਜ਼ਾਮ ਨੇ, ਕੋਈ ਛੋਟੇ ਨਹੀਂ ਹੈ, ਛੋਟੇ ਇਲਜ਼ਾਮ ਨਹੀਂ ਹੈ ਜਿਹੜੇ ਲੱਗ ਰਹੇ ਆ। ਤੇ ਦੂਸਰੇ ਪਾਸੇ ਮਤਲਬ ਕਿ ਰਾਜਨਾਥ ਸਿੰਘ ਨੇ ਵੀ ਇਸ ਨੂੰ ਸਾਜ਼ਿਸ਼ੀ ਕਰਾਰ ਦਿੱਤਾ। ਜੇ ਤੁਸੀਂ ਦੇਖੋਗੇ ਤੋਮਰ ਨੇ ਵੀ, ਇਹ ਸਾਰਾ ਕੁਛ ਹੈ ਜਿਹੜਾ ਤੁਸੀਂ ਨੈਸ਼ਨਲ ਲੈਵਲ ਤੇ ਦੇਖੋ ਕਿ ਕੀ ਨੈਰੇਟਿਵ ਹੈ, ਕੀ ਨੈਰੇਟਿਵ ਹੈ। ਇੱਥੇ ਕਿਸੇ ਨੇ ਇਹ ਕਿਹਾ ਕਿ ਕਿਸਾਨਾਂ ਨੇ ਇਉਂ ਕੀਤਾ? ਮੈਨੂੰ ਦੱਸੋ, ਕੋਈ ਇੰਨੀਆਂ ਮੈਂ ਸਟੇਟਮੈਂਟਾਂ ਕੋਟ ਕਰ ਦਿੱਤੀਆਂ ਤੁਹਾਨੂੰ, ਕਿਸੇ ਇੱਕ ਸਿੰਗਲ ਸਟੇਟਮੈਂਟ ਦੇ ਵਿੱਚੋਂ ਦੱਸ ਦਿਓ ਕਿ ਕਿਸਾਨ ਦਾ ਨਾਂ ਹੈਗਾ, ਕਿਸਾਨ ਦਾ ਨਾਂ ਹੈਗਾ। ਹੁਣ ਇੱਥੇ ਉਹ ਫਾਇਦਾ ਕਰ ਰਹੇ ਨੇ। ਦੇਖੋ ਗੱਲ ਇਹ ਆ ਕਿ ਜੋ ਚੱਲ ਰਿਹਾ ਹੈ ਉਹਦਾ ਇੱਕ ਵਿਸ਼ੇਸ਼ ਫਿਰਕੇ ਨਾਲ ਜੋੜ ਕੇ ਕਿਤੇ ਨਾ ਕਿਤੇ ਇੱਕ ਪਰਸੈਪਸ਼ਨ ਜ਼ਰੂਰ ਕਢਿਆ ਜਾਂਦਾ, ਉਹ ਅੰਡਰਗਰਾਉਂਡ ਹੁੰਦਾ, ਉਹ ਅੰਡਰਗਰਾਉਂਡ ਹੁੰਦਾ। ਚਾਹੇ ਉਹ ਖਾਸ ਕਿਸਮ ਦੀ ਲਿੰਚਿੰਗ ਹੋਵੇ, ਚਾਹੇ ਖਾਸ ਕਿਸਮ ਦਾ ਕੋਈ ਘਟਨਾਕ੍ਰਮ ਹੋਵੇ, ਉਹ ਅੰਡਰਗਰਾਉਂਡ ਜਾਂਦਾ ਹੁੰਦਾ, ਉਹ ਤੁਹਾਨੂੰ ਨਜ਼ਰ ਨਹੀਂ ਆਏਗਾ। ਉੱਤੇ ਇੱਕ ਭਾਈਚਾਰੇ ਦੇ ਅੰਦਰੇ ਅੰਦਰ ਉਹ ਮੈਸੇਜ ਅੱਗੇ ਕਨਵੇ ਕੀਤਾ ਜਾਂਦਾ। ਸੈਕੰਡ ਚੀਜ਼ ਜਿਹੜੀ ਹੈ ਕਿ ਇੱਥੇ ਕਾਂਗਰਸ ਦੇ ਉਲਟ ਹੀ ਨੈਰੇਟਿਵ ਬਣਾ ਦਿੱਤਾ ਗਿਆ ਕੇਂਦਰ ਦੇ ਵਿੱਚ। ਜੇ ਤੁਸੀਂ ਵੇਖੋਗੇ ਤੈਨੂੰ ਜੋੜ ਦਿੱਤਾ ਗਿਆ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨਾਲ। ਤਾਂ ਹੁਣ ਤੁਸੀਂ ਵੇਖੋ ਕਿ ਕਿੰਨਾ ਗੰਭੀਰ ਮਾਮਲਾ ਸੀਗਾ ਕਿ ਚਰਨਜੀਤ ਸਿੰਘ ਨੂੰ ਪੀਸੀ ਕਰਕੇ ਸਫਾਈ ਦੇਣੀ ਪਈ। ਪਹਿਲਾਂ ਉਹਨਾਂ ਨੇ ਅਫਸੋਸ ਵੀ ਪ੍ਰਗਟਾਇਆ, ਅਸੀਂ ਕਹਿੰਦੇ ਕਿ ਸਨਮਾਨ ਕਰਦੇ ਆ, ਮੈਂ ਖੁਦ ਪ੍ਰਧਾਨ ਮੰਤਰੀ ਨੂੰ ਰਿਸੀਵ ਕਰਨ ਜਾਣਾ ਸੀਗਾ ਪਰ ਮੇਰੇ ਸਟਾਫ ਦੇ ਵਿੱਚੋਂ ਕੋਈ ਪੋਜ਼ਿਟਿਵ ਆ ਗਿਆ, ਤਦ ਕਰਕੇ ਨਹੀਂ ਜਾ ਸਕਿਆ। ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਤੁਰੰਤ ਮਤਲਬ ਕਿ ਇੱਥੇ ਪਹੁੰਚ ਕੇ ਰੂਟ ਬਦਲਤਾ ਸੀਗਾ ਸਾਨੂੰ, ਮਤਲਬ ਕਿ ਜੋ ਅਸੀਂ ਰੂਟ ਮੁਹੱਈਆ ਕਰਵਾਇਆ ਉੱਥੇ ਪ੍ਰੋਪਰ ਤਿਆਰੀਆਂ ਦਾ ਮੌਕਾ ਨਹੀਂ ਮਿਲਿਆ, ਸਮਾਂ ਘੱਟ ਸੀਗਾ ਤੇ ਅਚਾਨਕ ਐਜੀਟੇਟਰ ਆ ਗਏ ਆ ਤੇ ਅਸੀਂ ਉਹਨਾਂ ਨੂੰ ਮਤਲਬ ਕਿ 15-20 ਮਿੰਟਾਂ 'ਚ ਰੂਟ ਕਲੀਅਰ ਕਰਵਾ ਦਿੱਤਾ। ਹੁਣ ਗੋਲੀ ਤਾਂ ਅਸੀਂ ਚਲਾ ਨਹੀਂ ਸੀ ਸਕਦੇ ਪਰ ਸਫਾਈ ਉਹਨਾਂ ਨੂੰ ਦੇਣੀ ਪਈ ਆ। ਤੇ ਇਹ ਹੈ ਸਾਰੀ ਸੂਰਤ-ਏ-ਹਾਲ। ਇਹਨੂੰ ਹੁਣ ਜਿਵੇਂ ਮਰਜ਼ੀ ਤੁਸੀਂ ਲੈ ਸਕਦੇ ਹੋ। ਤਾਂ ਉੱਥੇ ਇੱਕ ਚੀਜ਼ ਜਿਹੜੀ ਆ ਹੋਰ ਵੇਖਣ ਵਾਲੀ ਹੈ ਕਿ ਇਹ ਮਸਲਾ ਮੇਰੇ ਖਿਆਲ ਦੇ ਨਾਲ ਹਾਲੇ ਇੱਥੇ ਰੁਕੇਗਾ ਨਹੀਂ, ਹਾਲੇ ਹੋਰ ਅੱਗੇ ਵਧੇਗਾ। ਕਿੰਨਾ ਅੱਗੇ ਵੱਧਦਾ ਪਤਾ ਨਹੀਂ ਹੈ ਕਿਉਂਕਿ ਰਿਪੋਰਟਾਂ ਜਿਹੜੀਆਂ ਉਹਨਾਂ ਨੇ ਮੰਗ ਲਈਆਂ, ਹੋ ਸਕਦਾ ਚੰਨੀ ਨੂੰ ਤਲਬ ਵੀ ਕਰ ਲਿਆ ਜਾਵੇ, SSP ਨੂੰ ਸਸਪੈਂਡ ਕਰ ਦਿੱਤਾ ਗਿਆ ਫਿਰੋਜ਼ਪੁਰ ਵਾਲੇ ਨੂੰ। ਕਮਾਲ ਦੀ ਗੱਲ ਇਹ ਆ ਕਿ ਜੇ ਤੁਸੀਂ ਇੱਥੋਂ ਦੇ ਆਪਣੇ ਕੁਛ ਪੋਲੀਟੀਕਲ ਰਿਐਕਸ਼ਨ ਦੇਖੋਗੇ, ਪੋਲੀਟੀਕਲੀ ਜਿਹੜੇ ਰਿਐਕਸ਼ਨ ਹੁੰਦੇ ਆ ਕਾਫੀ ਕੁਛ ਸਾਫ਼ ਕਰ ਦਿੰਦੇ ਆ। ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਰਾਜ ਦੀ ਮੰਗ ਕਰ ਦਿੱਤੀ ਹੈ, ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਰਾਜ ਦੀ ਮੰਗ ਕੀਤੀ ਹੈ। ਇੱਥੋਂ ਤੱਕ ਕਿ ਜੇ ਤੁਸੀਂ ਦੇਖੋਗੇ ਜਿਹੜੇ ਚੀਮਾ ਸਾਹਿਬ ਆ ਉਹਦੇ ਕਹਿ ਰਹੇ ਕਿ ਭਾਜਪਾ ਦੀ ਰੈਲੀ ਇਕੱਠ ਨਾ ਹੋਣ ਕਰਕੇ ਜਿਹੜੀ ਆ ਉਹ ਸਸਪੈਂਡ ਕੀਤੀ ਹੈ, ਕਿਉਂਕਿ ਰੱਦ ਨਹੀਂ ਕਹਿ ਰਹੇ, ਕਹਿੰਦੇ ਮੁਅੱਤਲ ਕੀਤੀ ਹੈ ਭਾਜਪਾ ਵਾਲੇ। ਤਾਂ ਭਗਵੰਤ ਮਾਨ ਕੀ ਕਹਿ ਰਹੇ ਆ? ਉਹ ਕਹਿੰਦੇ ਕਿ ਪੰਜਾਬ 'ਚ ਹਰ ਇੱਕ ਵਿਅਕਤੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ, ਜੋ ਹੈ ਗਲਤ ਹੈ। ਮਤਲਬ ਕਿ ਬੇਸ਼ੱਕ ਸਾਡੇ ਮਤਭੇਦ ਆ, ਰਾਘਵ ਚੱਡਾ ਵੀ ਇਹੀਓ ਗੱਲ ਕਹਿ ਰਿਹਾ। ਕਮਾਲ ਦੀ ਗੱਲ ਆ ਕਿ ਹੁਣ ਤੁਸੀਂ ਇਹ ਦੇਖੋ ਕਿ ਸੁਖਬੀਰ ਸਿੰਘ ਬਾਦਲ ਵੀ ਇਹੀਓ ਗੱਲ ਕਹਿ ਰਿਹਾ ਕਿ ਅਮਨ ਕਾਨੂੰਨ ਪੂਰੀ ਤਰ੍ਹਾਂ ਢਹਿ ਹੈ, ਮੁੱਖ ਮੰਤਰੀ ਰਾਜ ਚਲਾਉਣ ਦੇ ਯੋਗ ਆ। ਸੋ ਜੇ ਤੁਸੀਂ ਤਰੁਣ ਚੁੱਗ ਨੂੰ ਦੇਖੋਗੇ ਭਾਜਪਾ ਵਾਲੇ ਨੂੰ, ਉਹ ਕਹਿ ਰਹੇ ਕਿ ਇਮਰਾਨ ਖਾਨ ਦੇ ਯਾਰ ਦੀ ਸਰਕਾਰ 'ਚ ਜਿਹਾ ਹੋਇਆ, ਕੋਈ ਗੱਲ ਨਹੀਂ, ਦੇਖਾਂਗੇ ਅਸੀਂ। ਇਸ ਤੋਂ ਇਲਾਵਾ ਜੇ ਤੁਸੀਂ ਰੰਧਾਵਾ ਜੀ ਨੂੰ ਵੇਖੋਗੇ ਤਾਂ ਹਾਲਾਂਕਿ ਮੈਂ ਬਿਆਨ ਨਹੀਂ ਸੁਣਿਆ, ਕੋਈ ਕੋਟ ਕਰ ਰਿਹਾ ਸੀ ਡਿਬੇਟ ਦੇ ਵਿੱਚ ਕਿ ਉਹਨਾਂ ਨੇ ਵੀ ਮੰਨਿਆ ਕਿ ਕਿਤੇ ਨਾ ਕਿਤੇ ਸਿਕਿਉਰਿਟੀ ਲੈਪਸ ਹੋਇਆ। ਤਾਂ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਕਾਂਗਰਸ ਦੇ ਵਿੱਚੋਂ ਵੀ ਸੁਨੀਲ ਜਾਖੜ ਨੇ ਇੱਥੋਂ ਤੱਕ ਕਿਹਾ ਕਿ ਜੋ ਹੋਇਆ ਉਹ ਸਵੀਕਾਰਯੋਗ ਨਹੀਂ ਹੈ, ਮਤਲਬ ਕਿ ਉਹਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ, ਇਹ ਬਹੁਤ ਗਲਤ ਗੱਲ ਆ। ਤੇ ਇੱਥੋਂ ਤੱਕ ਕਿ ਇੱਕ ਇਹਨਾਂ ਦਾ ਜਿਹੜਾ ਵਿਧਾਇਕ ਹੈ ਫਿਰੋਜ਼ਪੁਰ ਤੋਂ ਪਰਮਿੰਦਰ ਪਿੰਕੀ, ਉਹਨੇ ਤੇ ਕਿਹਾ ਕਿ SSP ਨੂੰ ਹੀ ਕਿਉਂ, ਇੱਥੇ DG ਨੂੰ ਸਸਪੈਂਡ ਕਰਨਾ ਚਾਹੀਦਾ ਸੀਗਾ, DGP ਨੂੰ, ਕਿਉਂਕਿ ਉਹਨੂੰ ਕੈਂਪ ਕਰਨਾ ਚਾਹੀਦਾ ਸੀਗਾ, ਉਹਨੇ ਤੇ ਕੈਂਪ ਨਹੀਂ ਕੀਤਾ। ਤਾਂ ਉਹ ਜ਼ਿੰਮੇਵਾਰ ਹੈ ਕਿ DGP ਨੂੰ ਸਸਪੈਂਡ ਕਰ ਦੇਣਾ ਚਾਹੀਦਾ। ਤਾਂ ਕਾਂਗਰਸ ਵੀ ਦੁਫੇੜ ਹੈ, ਤੁਸੀਂ ਇਹ ਦੇਖੋ ਨਾ ਕਿ ਕੀ ਕੁਛ ਚੱਲ ਰਿਹਾ ਹੈ। ਕਾਂਗਰਸ ਵੀ ਦੁਫੇੜ ਹੈ ਇਸ ਮਾਮਲੇ ਦੇ ਵਿੱਚ। ਇਹ ਨਹੀਂ ਹੈ ਕਿ ਕਾਂਗਰਸ ਇੱਕ ਮਤ ਹੋ ਕੇ ਆਪਣੇ ਆਪ ਨੂੰ ਡਿਫੈਂਡ ਕਰ ਰਹੀ ਆ,
ਤਾਂ ਕਾਂਗਰਸ ਦੇ ਵਿੱਚ ਵੀ ਕਿਤੇ ਨਾ ਕਿਤੇ ਤਰੇੜ ਆ ਗਈ ਆ। ਕਿਉਂਕਿ ਦੇਖੋ, ਅਸੀਂ ਜੋ ਮਰਜ਼ੀ ਕਹੀ ਜਾਈਏ ਕਿ ਹਾਂ ਪੰਜਾਬੀਆਂ ਨੇ ਰੱਥ ਰੋਕ ਲਿਆ ਜਾਂ ਕੁਛ ਵੀ ਹੈ, ਚਲੋ ਸਾਡੇ ਲਈ ਖੁਸ਼ੀ ਦੀ ਗੱਲ ਆ ਕਿ ਅਸੀਂ ਇਹ ਕਰ ਲਿਆ, ਸਾਡਾ ਸੋਚਣਾ ਹੈ। ਪਰ ਤੁਸੀਂ ਦੂਸਰੇ ਉਤਲੇ ਪਾਸੇ ਤੇ ਜਾ ਕੇ ਦੇਖੋਗੇ ਤਾਂ ਕਾਂਗਰਸ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਸਾਡਾ ਨੁਕਸਾਨ ਪ੍ਰਧਾਨ ਮੰਤਰੀ ਬਿਨਾਂ ਕੁਛ ਦਿੱਤੇ ਕਰ ਗਿਆ, ਸਾਡਾ ਨੁਕਸਾਨ ਬਿਨਾਂ ਕੁਛ ਹਿੰਗ ਲੱਗੇ ਨਾ ਫਟਕੜੀ ਰੰਗ ਚੋਕੇ ਦਾ ਚੋਖਾ। ਕਿੱਥੇ ਨੁਕਸਾਨ ਉਹਦਾ ਹੋਣਾ ਸੀ ਕਿ ਖਾਲੀ ਕੁਰਸੀਆਂ ਨੂੰ ਭਾਸ਼ਣ ਕਰਨਾ ਪੈਣਾ ਸੀ, ਕਿੱਥੇ ਨੁਕਸਾਨ ਸਾਡਾ ਕਰ ਗਿਆ। ਸੋ ਇਸ ਗੱਲ ਨੂੰ ਲੈ ਕੇ ਕਾਂਗਰਸ ਵੀ ਕਿਤੇ ਨਾ ਕਿਤੇ ਦੁਫੇੜ ਹੈ, ਕਿਉਂਕਿ ਇਹਨਾਂ ਦੇ ਰਣਦੀਪ ਸੂਰਜੇਵਾਲ ਤਾਂ ਇਹ ਗੱਲ ਕਹਿੰਦੇ ਕਿ ਸਿਕਿਉਰਿਟੀ ਦੇ ਵਿੱਚ ਕੋਈ ਲੈਪਸ ਨਹੀਂ ਹੈ। ਤਾਂ ਦੂਸਰੇ ਪਾਸੇ ਕੁਝ ਲੀਡਰ ਮੰਨ ਰਹੇ ਆ ਕਿ ਜੋ ਹੋਇਆ ਉਹ ਸਤਿਕਾਰਯੋਗ ਨਹੀਂ ਹੈ। ਤਾਂ ਇਹਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅਸਰ ਜਿਹੜਾ ਰਾਜਨੀਤਿਕ ਤੌਰ ਤੇ ਕਿਸ ਤਰ੍ਹਾਂ ਪੈਣਾ ਸਟਾਰਟ ਹੋ ਚੁੱਕਾ ਵਾ। ਜੀ ਸੋ ਇਹ ਜਿਹੜਾ ਬਾਅਦ ਦੇ ਵਿੱਚ ਮੋਦੀ ਨੇ ਜਾ ਕੇ ਕਹਿਤਾ ਨਾ ਵੀ ਮੈਂ ਜਿੰਦਾ ਬਚ ਕੇ ਆ ਗਿਆ ਆ, ਇਹ ਵੀ ਅੱਗ ਦੇ ਵਿੱਚ ਭਾਂਬੜ ਮਚਾਉਣ ਵਾਲੀ ਜਿਹੜੀ ਗੱਲ ਇਸਨੇ ਜਿਹੜੀ ਉਹ ਕੀਤੀ ਆ, ਪ੍ਰੈਜ਼ੀਡੈਂਟ ਰੂਲ ਲਾਗੂ ਕਰ ਦੋ, ਸਿਕਿਉਰਿਟੀ ਬ੍ਰੀਚ ਹੋ ਗਿਆ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਕੁਰਸੀਆਂ ਖਾਲੀਆਂ ਦੀਆਂ ਫੋਟੋਆਂ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਉੱਥੇ ਦਿਖਣ ਹੀ ਜਿਹੜੀਆਂ ਹੁਣ ਡਈਆਂ ਹੈਗੀਆਂ ਆ। ਸੋ ਮਿੰਟੂ ਜੀ, ਇਹਦਾ ਹੁਣ ਚਲੋ ਚੋਣ ਜਾਬਤਾ ਲੱਗਣ ਨੂੰ ਵੀ ਉਦਾਂ ਥੋੜਾ ਚਿਰ ਹੀ ਕਹਿ ਸਕਦੇ ਹਾਂ ਵੀ ਰਹਿ ਗਿਆ ਆ। ਕੀ ਵਾਕਿਆ ਹੀ ਕੁਛ ਅਜਿਹਾ ਪ੍ਰੈਜ਼ੀਡੈਂਟ ਰੂਲ ਲਾਗੂ ਕਰਨ ਵਾਲੀ ਗੱਲ ਕੋਈ ਏਦਾਂ ਦੀ ਇਸ ਪਾਸੇ ਵੱਲ ਨੂੰ ਜਾ ਸਕਦੀ ਹੈ, ਜਾਂ ਅਜੇ ਵੈਸੇ ਉੱਤੋਂ ਹੀ ਰੌਲਾ ਹੈ? ਨਹੀਂ, ਜਦੋਂ ਅੱਜ ਤੋਂ 6-7 ਮਹੀਨੇ ਪਹਿਲਾਂ ਚਰਚਾ ਚੱਲੀ ਸੀ ਤਾਂ ਤਕਰੀਬਨ ਸਾਰੇ ਇੱਕਮਤ ਹੋ ਗਏ ਸੀ। ਤਾਂ ਆਪਾਂ ਉਹਨਾਂ ਵਿੱਚੋਂ ਸੀ ਜਿਹੜੇ ਨਹੀਂ ਸੀਗੇ ਮੁਤਫਿਕ ਇਸ ਚੀਜ਼ ਨਾਲ। ਮੈਂ ਕਿਹਾ ਸੀਗਾ ਕਿ ਨਹੀਂ ਲੱਗੇਗਾ ਪ੍ਰੈਜ਼ੀਡੈਂਟ ਰੂਲ, ਮੈਂ ਅੱਜ ਵੀ ਕਹਿੰਦਾ ਕਿ ਨਹੀਂ ਲੱਗੇਗਾ। ਪੰਜਾਬ ਤੇ ਸਖਤ ਕਾਰਵਾਈ ਵੀ ਨਹੀਂ ਹੋਏਗੀ ਜਿਨ੍ਹਾਂ ਕੋ ਅਸੀਂ ਸਮਝਦੇ ਹਾਂ RSS ਜਾਂ ਸਾਰੇ ਇਹਨਾਂ ਦੇ ਜਿਸ ਤਰ੍ਹਾਂ ਦੇ ਚੱਲੇ ਜਾ ਰਹੇ ਆ ਦਾ ਵਿੱਚ, ਤਾਂ ਉਹਦੇ ਵਿੱਚ ਪੰਜਾਬ ਨੂੰ ਸੈਂਸਿਟਿਵ ਸਟੇਟ ਮੰਨ ਕੇ ਐਸਾ ਨਹੀਂ ਕਰਨਗੇ। ਸਿੱਖਾਂ ਦੀ ਨਾਰਾਜ਼ਗੀ ਹੋਰ ਮੁੱਲ ਨਹੀਂ ਸੇੜਨਗੇ, ਕਿਉਂਕਿ ਸਿੱਖਾਂ ਦੀ ਆਵਾਜ਼ ਕੌਮਾਂਤਰੀ ਪੱਧਰ ਤੇ ਬਹੁਤ ਨੁਕਸਾਨ ਕਰਦੀ ਹੈ, ਖਾਸ ਤੌਰ ਤੇ ਪ੍ਰਧਾਨ ਮੰਤਰੀ ਦੀ ਛਵੀ ਨੂੰ। ਸੋ ਇਸ ਕਰਕੇ ਮੇਰਾ ਮੰਨਣਾ ਹੈ ਕਿ ਕੁਛ ਐਸਾ ਨਹੀਂ ਹੋਏਗਾ, ਪਰ ਐਸਾ ਸਦਾ ਨਹੀਂ ਹੋਏਗਾ ਇਹਦੀ ਵੀ ਕੋਈ ਗਰੰਟੀ ਨਹੀਂ, ਕਿਉਂਕਿ ਨਰਿੰਦਰ ਮੋਦੀ ਐਸਾ ਸ਼ਖਸ ਹੈ ਜਿਹੜਾ ਵਿਸਕੋਲੇ ਤਾਂ ਕੁਛ ਨਾ ਕੁਛ ਉਹ ਕਰਦਾ ਜ਼ਰੂਰ ਹੈ। ਮਤਲਬ ਕੀ ਹੈ ਕਿ ਦੇਖੋ, ਇੱਕ ਚੀਜ਼ ਹੋ ਸਕਦੀ ਹੈ ਕਿ ਇਸ ਘਟਨਾ ਨੂੰ ਲੈ ਕੇ ਤੇ ਏਦਾਂ ਨਹੀਂ ਹੋਏਗਾ, ਮੇਰਾ ਮੰਨਣਾ ਹੈ। ਪਰੰਤੂ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਤਾਂ ਇਹ ਹੋ ਸਕਦਾ ਹੈ ਕਿ ਇਲੈਕਸ਼ਨ ਡਿਲੇ ਹੋ ਜਾਵੇ। ਇਲੈਕਸ਼ਨ ਡਿਲੇ ਹੋ ਜਾਏਗਾ ਤਾਂ ਵਿਧਾਨ ਸਭਾ ਦੀ ਤੁਹਾਨੂੰ ਪਤਾ ਹੀ ਇੱਕ ਮਿਆਦ ਹੁੰਦੀ ਹੈ, ਤਾਂ ਜਦੋਂ ਮਿਆਦ ਪੁੱਗ ਜਾਂਦੀ ਹੈ ਤਾਂ ਆਟੋਮੈਟਿਕਲੀ ਗਵਰਨਰ ਰਾਜ ਦਾ ਦਰਵਾਜ਼ਾ ਖੁੱਲ ਜਾਂਦਾ ਹੈ। ਦੈਨ ਇਹ ਪੋਸੀਬਿਲਿਟੀ ਹੈ। ਸੰਵਿਧਾਨ ਦੇ ਵਿੱਚ ਇਹੀ ਚੀਜ਼ ਦਰਜ ਹੈ ਨਾ ਕਿ 5 ਸਾਲਾਂ ਬਾਅਦ ਅਸੈਂਬਲੀ ਜਿਹੜੀ ਆ ਮਿੱਥੀ ਆਦਤ ਤੇ ਉਹ ਗਠਿਤ ਕਰਨੀ ਹੈ। ਤੁਸੀਂ ਉਹਨੂੰ ਸਹੁੰ ਚੁਕਾ ਕੇ ਉਹਨੂੰ ਪ੍ਰਕਿਰਿਆਸ਼ੀਲ ਕਰਨਾ ਹੈ, ਗਤੀਸ਼ੀਲ ਕਰਨਾ ਵਾ। ਤਾਂ ਇਹ ਜ਼ਰੂਰ ਹੋ ਸਕਦਾ ਹੈ ਕਿ ਡਿਲੇ ਕਰ ਦਿੱਤਾ ਜਾਵੇ ਇਲੈਕਸ਼ਨ, ਕਿਉਂਕਿ ਤੁਸੀਂ ਦੇਖੋਗੇ ਓਮੀਕਰੋਨ ਦਾ ਇੰਨਾ ਜ਼ਿਆਦਾ ਰੌਲਾ ਪਾਇਆ ਜਾ ਰਿਹਾ ਕਿ ਕਾਫੀ ਕੁਛ ਆ। ਉਧਰੋਂ ਇਹ ਰੌਲਾ ਹੋ ਗਿਆ, ਉਧਰ ਇਹ ਰੌਲਾ ਹੋ ਗਿਆ, ਤਾਂ ਡਿਲੇ ਕਰਕੇ ਤਾਂ ਏਦਾਂ ਹੋ ਸਕਦਾ। ਪਰ ਜੇ ਤੁਸੀਂ ਆਖੋ ਕਿ ਇਸ ਘਟਨਾ ਨੂੰ ਲੈ ਕੇ ਉਹ ਪੋਸੀਬਲ ਨਹੀਂ ਹੈ, ਔਰ ਜੇ ਡਿਲੇ ਨਹੀਂ ਹੁੰਦਾ ਤਦ ਪੋਸੀਬਿਲਿਟੀ ਹੈ ਕਿ 2-4 ਦਿਨ ਦੇ ਵਿੱਚ ਫਿਰ ਮਾਡਲ ਕੋਡ ਆਫ ਕੰਡਕਟ ਹੈ ਜਿਹੜਾ ਉਹ ਇੱਥੇ ਲਾਗੂ ਹੋ ਜਾਏਗਾ। ਜੀ ਤੇ ਮਿੰਟੂ ਜੀ, ਹੁਣ ਦੇਖੋ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਪੁਲਿਸ ਵੀ ਲੱਗੀ ਹੋਣੀ, ਇਹਨਾਂ ਦੀ ਆਪਣੀ ਖੂਫੀਆ ਏਜੰਸੀ, ਹੋਰ ਕਈ ਕੁਛ ਜਿਹੜੇ ਆ ਉਹ ਹੋ ਗਏ ਆ। ਏਦਾਂ ਕੀ ਇਹ ਜਿਹੜੀ ਵਾਕਈ ਜਿਹੜੀ ਗੱਲ ਕਹੀ ਜਾ ਰਹੀ ਸਿਕਿਉਰਿਟੀ ਬ੍ਰੀਚ ਵਾਲੀ ਆ, ਇਹ ਪਚਦੀ ਆ ਦੰਦਾਂ ਥੱਲੋਂ ਚੱਬ ਕੇ ਆਪਾਂ ਲੰਘਾ ਸਕਦੇ ਹਾਂ ਇਸ ਗੱਲ ਨੂੰ? ਨਹੀਂ, ਦੇਖੋ, ਸਿਕਿਉਰਿਟੀ ਬ੍ਰੀਚ ਦਾ ਮਤਲਬ ਇਹ ਹੈ ਕਿ ਕਾਫਲਾ ਰੁਕ ਗਿਆ। ਸਿਕਿਉਰਿਟੀ ਬ੍ਰੀਚ ਤਾਂ ਤੁਸੀਂ ਮੰਨੋਗੇ ਕਿ ਨਹੀਂ ਮੰਨੋਗੇ? ਮੰਨ ਲਓ ਕਾਫਲਾ ਹੈ ਪ੍ਰਧਾਨ ਮੰਤਰੀ ਦਾ। ਅਸੀਂ ਤੇ ਅੱਜ ਤੱਕ ਬਾਦਲ ਦੇ ਇੰਨੇ ਸੰਗਤ ਦਰਸ਼ਨ ਕਵਰ ਕੀਤੇ ਆ, ਕਦੇ ਇਸ ਤਰ੍ਹਾਂ ਨਹੀਂ ਵੇਖਿਆ। ਅਕਾਲੀਆਂ ਦਾ ਬਹੁਤ ਵੱਡਾ ਕਾਫਲਾ ਹੁੰਦਾ ਸੀਗਾ, ਮੁੱਖ ਮੰਤਰੀ ਦਾ ਏਡਾ ਵੱਡਾ ਕਾਫਲਾ, ਕਿ ਕਦੇ ਇਸ ਤਰ੍ਹਾਂ ਦੀ ਮੈਂ ਤਾਂ ਨਹੀਂ ਸੀ ਦੇਖੀ। ਤਾਂ ਉਹ ਸਿਕਿਉਰਿਟੀ ਲੈਪਸ ਹੈ। ਉਹ ਕਿਉਂ ਹੈ, ਇਹ ਇੱਕ ਵੱਖਰਾ ਵਿਸ਼ਾ। ਤੁਸੀਂ ਇਹਨੂੰ ਮੰਨੋਗੇ, ਜੇ ਮਤਲਬ ਕਿ ਪ੍ਰਧਾਨ ਮੰਤਰੀ ਦਾ ਕਾਫਲਾ 15-20 ਮਿੰਟ ਕਿਤੇ ਰੁਕਦਾ ਵਾ ਤਾਂ ਕਿਤੇ ਨਾ ਕਿਤੇ ਤੇ ਅੜਿੱਕਾ ਹੈ। ਉਹਨੂੰ ਸਿਕਿਉਰਿਟੀ ਕੰਸਰਨ ਨਾਲ ਜੋੜ ਕੇ ਹੁਣ ਵੇਖਿਆ ਜਾਣਾ ਚਾਹੀਦਾ। ਜੇ ਤਾਂ ਆਮ ਕੋਈ ਗੱਲ ਹੋਵੇ, ਮੇਰੇ ਖਿਆਲ ਦੇ ਨਾਲ ਕੋਈ ਵੱਡੀ ਗੱਲ ਵੀ ਨਹੀਂ, ਕਿਉਂਕਿ ਜਿਹੜੇ ਪ੍ਰੋਟੈਸਟਰ ਸੀਗੇ ਜਾਂ ਐਜੀਟੇਟਰ ਸੀਗੇ ਬੜੀ ਦੂਰ ਸੀ, ਪ੍ਰਧਾਨ ਮੰਤਰੀ ਦੇ ਕੋਲ ਨਹੀਂ ਪਹੁੰਚੇ। ਪਰ ਉਹ ਜਿਹੜੀ ਕਹਿ ਲਓ ਕਿ ਅੜਿੱਕੇਬਾਜ਼ੀ ਹੋਈ ਆ, ਉਹਨੂੰ ਸਿਕਿਉਰਿਟੀ ਨਾਲ ਜੋੜ ਰਹੇ ਆ
ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਦਾ ਪ੍ਰੋਟੋਕਾਲ ਹੈ ਸਿਕਿਉਰਿਟੀ ਦੇ ਮੁਤਾਬਕ, ਉਹਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਕੋਈ ਡਿੱਕਾ ਹੁੰਦਾ ਤਾਂ ਉਹਨੂੰ ਸਿਕਿਉਰਿਟੀ ਨਾਲ ਹੀ ਜੋੜਿਆ ਜਾਂਦਾ ਹੈ। ਇਹ ਇੱਕ ਕਹਿ ਲਓ ਕਿ ਪ੍ਰੋਟੋਕਾਲ ਦੀ ਤਕਨੀਕੀ ਟਰਮ ਯੂਜ਼ ਕਰਦੇ ਆ। ਸੋ ਇਹ ਚੀਜ਼ ਜਿਹੜੀ ਆ ਇਹਨੂੰ ਮੰਨਾਂਗੇ ਤੇ ਇਸੇ ਤਰੀਕੇ ਨਾਲ। ਹਾਂ, ਹੁਣ ਜੇ ਤੁਸੀਂ ਇਹਨੂੰ ਕਹੋ ਕਿ ਪ੍ਰੋਟੈਸਟਰ ਦਾ ਇੱਕ ਅਧਿਕਾਰ ਹੈ ਤਾਂ ਉਹ ਆਪਣੀ ਜਗ੍ਹਾ ਤੇ ਤਾਂ ਉਹ ਅਧਿਕਾਰ ਕਿੱਥੋਂ ਤੱਕ ਸੀਮਤ ਹੈ, ਉਹ ਆਪਣਾ ਇੱਕ ਸਵਾਲ ਹੈ। ਇਸ ਕਰਕੇ ਇਹ ਇੱਕ ਵਿਸ਼ਾ ਹੈ ਜਾਂਚ ਦਾ ਕਿ ਜਦੋਂ ਰੂਟ ਬਦਲਿਆ ਗਿਆ ਤਾਂ ਕਿਸਨੇ ਉਸ ਰੂਟ ਨੂੰ ਗ੍ਰੀਨ ਸਿਗਨਲ ਦਿੱਤਾ, ਤਾਂ ਕਿਉਂ ਜਿਹੜੀਆਂ ਖੁਫੀਆ ਏਜੰਸੀਆਂ ਸੀ ਫੇਲ ਰਹੀਆਂ। ਇਹ ਚੀਜ਼ਾਂ ਜਾਂਚ ਪੜਤਾਲ ਦਾ ਵਿਸ਼ਾ, ਜਾਂਚ ਪੜਤਾਲ ਹੋਏਗੀ ਡੈਫੀਨਿਟਲੀ, ਮੇਰੇ ਖਿਆਲ ਦੇ ਨਾਲ ਹੋਏਗੀ। ਜੀ ਤੇ ਉਦਾਂ ਇਲੈਕਸ਼ਨਾਂ ਦੇ ਉੱਤੇ ਇਸ ਸਾਰੇ ਕਾਸੇ ਦਾ ਪ੍ਰਭਾਵ, ਚਾਹੇ ਡਿਲੇ ਵੀ ਮਿੰਟੂ ਜੀ ਮੰਨ ਲਓ ਹੋ ਜਾਂਦੀਆਂ ਇਲੈਕਸ਼ਨਾਂ ਜਾਂ ਸਮੇਂ ਸਿਰ ਆਪਣੇ ਮਿੱਥੇ ਸਮੇਂ ਤੇ ਹੁੰਦੀਆਂ ਆ, ਭਾਜਪਾ ਨੂੰ ਇੰਨੇ ਆਲੇ ਦੁਆਲਿਓਂ ਸਾਰੇ ਜਣੇ ਇਹ ਇਕੱਠੇ ਕਰੀ ਜਾ ਰਹੇ ਆ, ਇਸ ਤਰੀਕੇ ਦੇ ਨਾਲ ਇਹ ਰੈਲੀ ਰੁਕਣ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਵਜੂਦ ਨੂੰ ਕੀ ਖਤਰਾ ਆ? ਕੁਛ ਇਹਨਾਂ ਨੂੰ ਕੋਈ ਜਿੱਦਾਂ ਹੁਣ ਫਿਰਕੂਪੰਤੀ ਕਰਕੇ ਇਹ ਡਿਵਾਈਡ ਕਰਦੇ ਨੇ ਵੀ ਉਹਦੇ ਨਾਲ ਇਹਨਾਂ ਨੂੰ ਕੋਈ ਵੋਟਾਂ ਹਾਸਲ ਕਰਨ ਦਾ ਕੋਈ ਬਣਦੀ ਹੈ ਗੱਲ, ਜਾਂ ਕੀ ਤੁਸੀਂ ਦੇਖਦੇ ਆ ਵੀ ਇਸ ਸਾਰੇ ਕਾਸੇ ਦਾ ਇਲੈਕਸ਼ਨਾਂ ਦੇ ਉੱਤੇ ਕੀ ਪ੍ਰਭਾਵ ਰਹਿ ਸਕਦਾ? ਦੇਖੋ, ਇੱਕ ਗੱਲ ਹੈ ਕਿ ਠੀਕ ਹੈ, ਪੰਜਾਬੀ ਹਿੰਦੂ ਹੈ ਜਿਹੜਾ, ਉਹ ਕੁਛ ਇੱਕ ਵੱਖਰੀ ਖਾਸੀਅਤ ਰੱਖਦਾ ਹੈ ਬਨਿਸਬਤ ਜੇ ਤੁਸੀਂ ਦੂਸਰੇ ਹਿੰਦੀ ਪੱਟੀ ਦੇ ਹਿੰਦੂ ਭਾਈਚਾਰੇ ਦੇ ਹਿੰਦੂ ਦੇ ਮੁਕਾਬਲੇ ਦੇਖੋਗੇ ਤਾਂ ਇੱਥੋਂ, ਕਿਉਂਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਫੋਲੋ ਕੀਤੀਆਂ ਜਾਂਦੀਆਂ, ਇੱਕ ਵੱਖਰਾ ਕਿਸਮ ਦਾ ਸਾਂਝ ਪਿਆਲੀ ਵਾਲਾ ਕੰਮ ਹੈ, ਸੱਭਿਆਚਾਰ ਹੈ, ਸਾਡਾ ਇਤਿਹਾਸ ਹੈ ਜੀ, ਬਹੁਤ ਨੇੜਤਾ ਹੈ ਦੋਨਾਂ ਭਾਈਚਾਰਿਆਂ ਚ। ਪਰ ਇੱਕ ਚੀਜ਼ ਤੇ ਆਉਂਦੀ ਹੈ ਨਾ ਕਿ ਭਾਈਚਾਰਾ ਪਿਆਰਾ ਹੁੰਦਾ, ਫਿਰਕਾ ਪਿਆਰਾ ਹੁੰਦਾ, ਬਰਾਦਰੀ ਪਿਆਰੀ ਹੁੰਦੀ ਹੈ, ਜ਼ਾਤ ਪਿਆਰੀ ਹੁੰਦੀ ਹੈ, ਕਿਉਂਕਿ ਸਾਡਾ ਸਮਾਜ ਹੀ ਐਸਾ ਹੈ ਨਾ, ਜੰਮਦੇ ਬੱਚੇ ਨੂੰ ਸਿਖਾਇਆ ਜਾਂਦਾ। ਉਰੇ ਪੰਜਾਬ ਦਾ ਛੱਡੋ, ਤੁਹਾਨੂੰ ਮੈਂ ਭਾਰਤ ਦਾ ਸਿਨਾਰੀਓ ਦੱਸਾਂ ਤਾਂ ਹੈਰਾਨਗੀ ਹੁੰਦੀ ਹੈ। 7-8 ਸਾਲ ਦੇ ਬੱਚੇ ਬਾਈਕਾਟ ਕਰ ਦਿੰਦੇ ਆ ਕਿ ਮਿਡ ਡੇ ਮੀਲ ਭੋਜਨ ਪਕਾਉਣ ਵਾਲੀ ਜਿਹੜੀ ਉਹ ਪਕਾਊਆ ਹੈ ਉਹ ਐਸੀ ਹੈ। ਇਹ ਕੌਣ ਸਿਖਾ ਰਿਹਾ? ਸੋ ਕਹਿਣ ਦਾ ਮਤਲਬ ਕਿ ਇਸ ਚੀਜ਼ ਨੂੰ ਜੇ ਤੁਸੀਂ ਪਾਰਟੀਕੂਲਰ ਇਸ ਚੀਜ਼ ਨਾਲ ਜੋੜੋ ਕਿ ਕੀ ਅਸਰ ਹੋ ਸਕਦਾ, ਗੋਲਬੰਦੀ, ਇਹਨੂੰ ਕਹਿੰਦੇ ਗੋਲਬੰਦੀ। ਤਾਂ ਗੋਲਬੰਦੀ ਚ ਮਾਸਟਰੀ ਹੈ ਉਹਨਾਂ ਦੀ। ਤਾਂ ਗੋਲਬੰਦੀ ਇਸ ਤਰ੍ਹਾਂ ਹੀ ਹੁੰਦੀ ਹੈ ਕਿ ਭਾਈ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦਾ ਹਿੰਟ ਦਿੱਤਾ, ਸ਼ਾਇਦ ਤੁਸੀਂ ਪਕੜ ਨਹੀਂ ਪਾਏ, ਮੈਂ ਦੁਬਾਰਾ ਰਿਪੀਟ ਕਰਦਾ ਕਿ ਅੰਡਰਗਰਾਉਂਡ ਮੈਸੇਜ ਪਾਸ ਹੁੰਦੇ ਨੇ। ਅੰਡਰਗਰਾਉਂਡ ਸਾਰੀਆਂ ਰਣਨੀਤੀਆਂ ਬਣਦੀਆਂ ਨੇ ਕਿ ਅਸੀਂ 40% ਆ, 40% ਹੈ, ਸ਼ਰੇਆਮ ਲਿੰਚਿੰਗ ਹੋ ਰਹੀ ਹੈ ਕਿਉਂਕਿ ਉਹ ਪਾਵਰ ਦੇ ਵਿੱਚ ਨੇ, ਉਹ ਆਪਣੇ ਚੀਫ ਮਿਨਿਸਟਰ ਬਣਾ ਦਿੰਦੇ ਨੇ, ਆਪਣੇ ਪੱਧਰ ਤੇ ਉਹ ਜਥੇਬੰਦੀਆਂ ਖੜੀਆਂ ਕਰ ਦਿੰਦੇ ਨੇ, ਕਾਰੋਬਾਰ ਠੱਪ ਕਰਵਾ ਦਿੰਦੇ ਨੇ। ਤਾਂ ਉਹ ਇਸ ਤਰ੍ਹਾਂ ਜੇ ਕਰਦੇ ਜਾਣਗੇ ਤਾਂ ਅਸੀਂ ਕਿਵੇਂ ਸੇਫ ਰਹਾਂਗੇ? ਇੱਕ ਮੈਸੇਜ ਚਲੇ ਜਾਂਦਾ। ਫਿਰ ਇਹ ਤੇ ਸਾਫ਼ ਹੈ ਨਾ, ਮੈਂ ਜਿਵੇਂ ਕਿਹਾ, ਜਿੱਥੋਂ ਮੈਂ ਗੱਲ ਖਤਮ ਕੀਤੀ ਉੱਥੋਂ ਦੁਬਾਰਾ ਸ਼ੁਰੂ ਕਰਕੇ ਫਿਰ ਖਤਮ ਕਰ ਦਿੰਦਾ ਕਿ ਹਿੰਦੂ ਭਾਈਚਾਰਾ ਬੇਸ਼ੱਕ ਇੱਥੇ ਅਲੱਗ ਇੱਕ ਖਾਸਾ ਰੱਖਦਾ ਵਾ, ਪਰ ਇੱਕ ਛਵੀ ਤਾਂ ਹੁੰਦੀ ਹੈ ਨਾ, ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਜੇ ਤੁਸੀਂ ਨੈਸ਼ਨਲਿਜ਼ਮ ਦੇ ਆਧਾਰ ਤੇ ਵੇਖੋਗੇ ਜਾਂ ਇੱਕ ਇੱਥੋਂ ਦੀ ਆਪਾਂ ਖਿੱਤਾਵਾਦੀ ਜਿਹੜੀ ਆਪਣੀ ਹੁੰਦੀ ਹੈ ਸਿਆਸਤ, ਉਹਨੂੰ ਛੱਡ ਕੇ ਉੱਤੇ ਵੇਖੋਗੇ ਕੌਮੀ ਰਾਜਨੀਤੀ ਪੱਧਰ ਜੋ ਹੁੰਦਾ ਜਾਂ ਕੌਮਾਂਤਰੀ ਰਾਜਨੀਤੀ ਦਾ ਪੱਧਰ ਹੁੰਦਾ, ਉਸ ਲਿਹਾਜ਼ ਨਾਲ ਉਹਨਾਂ ਦਾ ਨਾਇਕ ਆ। ਉਹਨਾਂ ਦਾ ਨਾਇਕ ਕੌਣ ਆ? ਤੁਹਾਨੂੰ ਲੱਗ ਗਿਆ ਨਾ ਪਤਾ, ਜਿਹੜਾ ਇੱਥੋਂ ਖਾਲੀ ਹੱਥ ਗਿਆ। ਤਾਂ ਕਿਤੇ ਨਾ ਕਿਤੇ ਇੱਕ ਅਪਮਾਨ ਦਾ ਜਿਵੇਂ ਕਹਿ ਲਈਏ ਭਾਵ ਜਾਂਦਾ ਹੈ। ਸੋ ਇਹ ਚੀਜ਼ਾਂ ਨੇ ਕਿ ਦੇਖੋ 40% ਨੇ, ਤੁਸੀਂ ਆਪਾਂ ਜਦੋਂ ਵੀ ਕਿਤੇ ਵਿਸ਼ਲੇਸ਼ਣ ਕਰਦੇ ਹਾਂ ਇਸ ਚੀਜ਼ ਨੂੰ ਬਹੁਤ ਹਲਕੇ ਚ ਲੈਂਦੇ ਆ। ਐਸੀ ਭਾਈਚਾਰਾ ਤੇ ਹਿੰਦੂ ਭਾਈਚਾਰਾ ਉਹ ਲਗਾਤਾਰ ਜੇ ਤੁਸੀਂ ਦੇਖੋਗੇ ਤਾਂ ਹਾਲੇ ਜਦੋਂ ਨਵੀਂ ਹੋਏਗੀ ਮਰਦਮਸ਼ੁਮਾਰੀ ਉਹਦੇ ਚ ਨਵੇਂ ਆંકੜੇ ਨਿਕਲਣਗੇ। 40% ਵੋਟ ਬੈਂਕ ਬਹੁਤ ਹੈ ਭਾਜਪਾ ਵਾਸਤੇ। ਕਿਉਂ? ਕਿਉਂਕਿ ਉਹਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਅੱਗੇ ਅਕਾਲੀ ਭਾਜਪਾ ਦਾ ਜਿਹੜਾ ਗੱਠਜੋੜ ਸੀ, ਮੇਰੇ ਕੋਲ ਸਾਰਾ ਡਾਟਾ ਹੈ ਕਿ ਜਿੱਥੇ ਜਿੱਥੇ ਵੀ 19 ਦਾ ਮੈਂ ਤੁਹਾਨੂੰ ਇੱਕ ਸਬਕ ਦੇ ਦਿੰਦਾ, ਜਾਂ ਸੌਰੀ ਤੁਹਾਨੂੰ ਤੇ ਕੀ ਦੱਸਣਾ, ਮੈਂ ਇੱਕ ਤੱਥ ਦੱਸ ਦਿੰਦਾ, ਸਬਕ ਤੇ ਕੀ ਦੱਸਣਾ, ਵੈਸੇ ਤੁਹਾਨੂੰ ਇੱਕ ਅੰਦਾਜ਼ਾ ਹੋ ਜਾਏਗਾ ਕਿ ਜਿਹੜਾ 19 ਦਾ ਡਾਟਾ ਕੀ ਕਹਿੰਦਾ ਹੈ। ਮੇਰੇ ਕੋਲ ਫਾਈਲ ਭਰੀ ਪਈ ਹੈ ਸਾਰੇ ਸੋਸ਼ਲ ਡਾਟਿਆਂ ਦੀ, ਕਿ ਗੱਲ ਇਹ ਆ ਕਿ ਜਿੱਥੇ ਵੀ 26 ਤੋਂ 50% ਹਿੰਦੂ ਸੀ ਜਾਂ ਜਿੱਥੇ 50 ਤੋਂ 72% ਹਿੰਦੂ ਭਾਈਚਾਰੇ ਦੇ ਵੋਟ ਸੀਗੀ, ਉਹਨਾਂ ਹਲਕਿਆਂ ਚ 2019 ਚ ਇਹ ਅਕਾਲੀ ਦਲ ਵਾਲਿਆਂ ਨੂੰ 40% ਵੋਟ ਸ਼ੇਅਰ ਮਿਲਿਆ, ਅਕਾਲੀ ਦਲ ਤੇ ਭਾਜਪਾ ਉਹਦੇ ਚ, ਕਿਉਂਕਿ
ਭਾਜਪਾ ਸ਼ਾਮਲ ਸੀ। ਜ਼ਿਆਦਾਤਰ ਆਪਾਂ ਕਹਿ ਸਕਦੇ ਹਾਂ ਕਿ ਵੋਟ ਜਿਹੜਾ ਉਧਰ ਗਿਆ ਉਹ ਭਾਜਪਾ ਕਰਕੇ ਗਿਆ। ਇਸ ਤੱਥ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸੋ ਇਸ ਕਰਕੇ ਇਹ ਜਿੱਥੇ ਜਿੱਥੇ 25 ਤੋਂ ਉੱਤੇ ਵਰਸੋਂ ਆ ਜਾਏਗੀ, ਉੱਥੇ ਉੱਥੇ ਪਰਿਸਥਿਤੀਆਂ ਜਿਹੜੀਆਂ ਬਿਲਕੁਲ ਬਦਲਦੀਆਂ ਤੁਰੀਆਂ ਜਾਣਗੀਆਂ। ਔਰ 40% ਵੋਟ ਕਿਸੇ ਵੀ ਸਮਾਜ ਦੇ ਵਿੱਚ ਬਹੁਤ ਵੱਡਾ ਵੋਟ ਬਣ ਗਿਆ। ਕਿਉਂਕਿ 60%, ਜੇ 40% ਦੇ ਵਿੱਚੋਂ 30 ਨੂੰ ਵੀ ਉਹ ਗੋਲਬੰਦ ਕਰ ਲੈਂਦੇ ਨੇ ਆਪਣੇ ਹੱਕ ਦੇ ਵਿੱਚ, 30 ਨੂੰ ਜਾਂ 25 ਨੂੰ, ਕਿਉਂਕਿ ਅਮਰਿੰਦਰ ਸਿੰਘ ਵੀ ਲੱਗਾ ਹੋਇਆ, ਹੋਰ ਵੀ ਉਹਨਾਂ ਨੇ ਬਹੁਤ ਜੋੜ ਤੋੜ ਲਾਉਣੇ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਦੂਸਰੇ ਜੋੜ ਤੋੜ ਕਰਕੇ 25 ਤੇ ਆ ਕੇ ਤਾਂ ਸਰਕਾਰ ਬਣਾਉਣ ਤੇ ਰੋਕ ਦੇਣਗੇ ਉਹ। ਸਮਝਦੇ ਹੋ ਨਾ ਇਸ ਗੱਲ ਨੂੰ? ਕਿਸੇ ਨੂੰ ਵੀ ਸਰਕਾਰ ਨਹੀਂ ਬਣ ਦੇਣਗੇ। 25 ਲੈ ਗਏ ਤਾਂ ਉਹਨਾਂ ਦੀ 20 ਉੱਤੇ। ਦੇਖੋ ਸਰ, 20% ਜਦੋਂ ਵੀ ਵੋਟ ਸ਼ੇਅਰ ਆਉਂਦਾ ਨਾ ਕਿਸੇ ਪਾਰਟੀ ਦਾ, ਸੀਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਬਿਲਕੁਲ ਨਾਲ ਦੀ ਨਾਲ। ਸੋ ਉਹ 25% ਲੈ ਜਾਂਦੇ ਨੇ, ਤਾਂ ਇਹਦਾ ਮਤਲਬ ਕੀ ਹੈ ਕਿ ਉਹ ਸਰਕਾਰ ਬਣਨ ਤੋਂ ਰੋਕ ਰਹੇ ਨੇ ਦੂਜਾ। ਜਦ ਉਹ ਇੱਕ ਵਾਰੀ ਇਸ ਪੋਜੀਸ਼ਨ 'ਚ ਪਹੁੰਚ ਗਏ ਕਿ ਉਹ ਫਾਨਾ ਫਸਾਦ ਹੈ, ਤਦ ਉਹਨਾਂ ਦੀਆਂ ਜਿਹੜੀਆਂ ਉੱਤੇ ਬੈਠੀਆਂ ਤਾਕਤਾਂ ਨੇ ਨਾ, ਉਹ ਫਿਰ ਬਹੁਤ ਕੁਝ ਕਰ ਸਕਦੇ। ਸੋ ਇਹ ਇੱਥੋਂ ਦਾ ਸਿਨਾਰੀਓ ਨੂੰ ਸਮਝਣ ਦੀ ਜ਼ਰੂਰਤ ਹੈ। ਕੁਝ ਡੈਪਥ 'ਚ ਜਾਣਾ ਪੈਂਦਾ, ਅੰਕੜੇ ਤੁਹਾਨੂੰ ਫਰੋਲਣੇ ਪੈਂਦੇ ਆ, ਫਿਰ ਤੁਹਾਨੂੰ ਰੌਸ਼ਨੀ 'ਚ ਪਤਾ ਲੱਗਦਾ ਕਿ ਅਸਲ ਦੇ ਵਿੱਚ ਦੇਖੋ ਸੋਸ਼ਲ ਮੀਡੀਆ ਦਾ ਟ੍ਰੈਂਡ ਹੋਰ ਹੁੰਦਾ, ਸਾਡਾ ਸੋਚਣ ਦਾ ਨਜ਼ਰੀਆ ਹੋਰ ਹੁੰਦਾ। ਪਰ ਜਦੋਂ VOTING ਹੁੰਦੀ ਹੈ ਜਾਂ ਜਦੋਂ ਆਪਾਂ ਸੋਸ਼ਲੀ ਇੱਥੋਂ ਦੀ ਜਦੋਂ ਇੰਜੀਨੀਅਰਿੰਗ ਕਰਦੇ ਆ ਇਹ ਪੋਲੀਟੀਸ਼ੀਅਨ, ਉਦੋਂ ਜਿਹੜੇ ਪ੍ਰਭਾਵ ਨਿਕਲਦੇ ਉਹ ਇੱਕ ਵੱਖਰੀ ਕਿਸਮ ਦੇ ਹੁੰਦੇ। ਜੀ 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 ਬਿਲਕੁਲ। ਅਗਲੀ ਜਿਹੜੀ ਮਿੰਟੂ ਹੋਰ ਖਬਰਾਂ ਦੇ ਉੱਤੇ ਵੀ ਜੇ ਆਪਾਂ ਨਜ਼ਰ ਮਾਰ ਲਈਏ, ਚੋਣ ਰੈਲੀਆਂ ਤੇ ਕਹਿੰਦੇ ਲੱਗ ਸਕਦੀ ਹੈ ਪਾਬੰਦੀ। ਕਰੋਨੇ ਦੇ ਖਤਰੇ ਕਰਕੇ ਚੋਣ ਕਮਿਸ਼ਨ ਉਠਾ ਸਕਦਾ ਹੈ ਵੱਡਾ ਕਦਮ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਸੀ ਮਾੜਾ ਜਿਹਾ, ਵੀ ਸ਼ਾਇਦ ਚੋਣਾਂ ਅੱਗੇ ਪਾ ਦੇਣ। ਹਾਂਜੀ, ਹੋ ਸਕਦਾ। ਇਹਦੇ ਤੇ ਹੁਣ ਬਹਿਸ ਚੱਲ ਰਹੀ ਹੈ, ਦੇਖੋ ਕੀ ਬਣਦਾ। ਤੇ ਦੂਜੀ ਗੱਲ ਇਹ ਹੈ ਕਿ ਇੱਕ ਵੱਡਾ ਇਸ ਵੇਲੇ ਡਿਬੇਟ ਜਿਹੜਾ ਖੁੱਲਿਆ ਹੋਇਆ, ਜਾਂ ਕਹਿ ਲਓ ਕਿ ਆਰਗੂਮੈਂਟ ਚੱਲਦਾ ਪਿਆ ਦੋ ਪਾਸੇ ਤੋਂ, ਕਿ ਜਿਹੜੇ ਫੁੱਲੀ ਵੈਕਸੀਨੇਟਡ ਲੋਕ ਨੇ ਕੀ ਉਹਨਾਂ ਨੂੰ ਵੀ ਵੋਟ ਪਾਉਣ ਦਾ ਹੱਕ ਦਿੱਤਾ ਜਾਵੇ ਜਾਂ ਨਾ। ਤਾਂ ਸੂਤਰ ਕੀ ਕਹਿੰਦੇ ਨੇ ਕਿ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਤਾਂ ਉਹਦੇ ਵਿੱਚ ਉਹ ਕਹਿ ਰਹੇ ਆ ਕਿ ਚੋਣ ਕਮਿਸ਼ਨ ਵਾਲੇ ਕਿ ਐਸਾ ਨਹੀਂ ਕਰਨਾ। ਕਿਉਂ? ਕਿਉਂਕਿ ਇਹ ਮੂਲ ਤੌਰ ਤੇ ਜੀਵਨ ਦੇ ਅਧਿਕਾਰ ਨਾਲ ਜੁੜਿਆ ਮਸਲਾ ਹੈ। ਤੇ ਜੇ ਵੈਕਸੀਨੇਟਡ ਲੋਕਾਂ ਨੂੰ ਮਤਲਬ ਕਿ ਇਹ ਫਰਕ ਨਹੀਂ ਰੱਖਦੇ ਕਿ ਚਾਹੇ ਕੋਈ ਹੈ ਜਾਂ ਨਹੀਂ, ਤਾਂ ਵੋਟ ਪਾਉਣ ਦਾ ਅਧਿਕਾਰ ਦਿੰਦੇ ਆ, ਤਾਂ ਫਿਰ ਦੂਜੇ ਮਾਮਲਿਆਂ ਦੇ ਵਿੱਚ ਜਿਹੜੇ ਲੋਕ ਵੈਕਸੀਨੇਟਡ ਨਹੀਂ ਉਹਨਾਂ ਵਾਸਤੇ ਕਾਨੂੰਨੀ ਬਦਲ ਵੀ ਖੁੱਲ ਜਾਂਦੇ। ਕਿਉਂ? ਕਿਉਂਕਿ ਇੱਥੇ ਉਹਨਾਂ ਦੇ ਰਾਈਟਸ ਜਿਹੜੇ ਆ ਮੁਅੱਤਲ ਕਰਨ ਦੀਆਂ ਯੋਜਨਾਵਾਂ ਨੇ, ਕੁਝ ਸਰਕਾਰਾਂ ਨੇ ਕੀਤੇ ਵੀ ਹੈ, ਤਾਂ ਉਹਨਾਂ ਵਾਸਤੇ ਇੱਕ ਹਥਿਆਰ ਵੀ ਬਣੇਗਾ ਅੱਗੇ, ਔਰ ਕਾਨੂੰਨੀ ਤੌਰ ਤੇ ਇਹ ਲੜਾਈ ਵੀ ਬਣੇਗੀ। ਖੈਰ, ਦੂਜੀ ਗੱਲ ਇਹ ਆ ਕਿ ਮਣੀਪੁਰ ਦੇ ਉੱਚ ਅਧਿਕਾਰੀਆਂ ਨਾਲ ਇਹਨਾਂ ਨੇ ਵਰਚੁਅਲ ਬੈਠਕ ਕਰਨੀ ਹੈ। ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਡਨ ਹੀ ਆ ਕੰਮ ਸਾਰਾ, ਕਿਉਂਕਿ ਉੱਤਰਾਖੰਡ, ਯੂਪੀ, ਪੰਜਾਬ, ਗੋਆ ਇਹ ਸਾਰੇ ਡਨ ਹੋ ਚੁੱਕੇ ਆ। ਮਣੀਪੁਰ ਹੀ ਰਹਿ ਗਿਆ ਤੇ ਬਹੁਤ ਜਲਦੀ ਫੈਸਲਾ ਹੋ ਜਾਏਗਾ। ਹਾਂ, ਇੱਕ ਵੱਡੀ ਗੱਲ ਇਹ ਹੋਈ ਹੈ ਕਿ ਕਾਂਗਰਸ ਨੇ ਅੱਜ ਆਪਣੀਆਂ ਸਾਰੀਆਂ ਰੈਲੀਆਂ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਕਰੋਨਾ ਦੇ ਚੱਲਦਿਆਂ। ਦੇਖਦੇ ਆ ਹੁਣ ਕੀ ਸਿੱਟਾ ਨਿਕਲਦਾ, ਪਰ ਬਹੁਤ ਜਲਦੀ ਮੇਰੇ ਖਿਆਲ ਦੇ ਨਾਲ ਜੇ ਮਾਡਲ ਕੋਡ ਆਫ ਕੰਡਕਟ ਲੱਗਣਾ ਤਾਂ ਉਹ ਲੱਗ ਜਾਏਗਾ। ਤੇ ਇਹ ਵੀ ਜਿਹੜੇ ਚੋਣ ਕਮਿਸ਼ਨ ਵਾਲੇ ਹੋ ਸਕਦਾ ਹੈ ਕਿ ਕੋਈ ਗਾਈਡਲਾਈਨ ਇਦਾਂ ਦੀ ਬਣਾਉਣ ਜਿਹਦੇ ਵਿੱਚ ਵੱਡੀਆਂ ਰੈਲੀਆਂ ਤੇ ਪਾਬੰਦੀ ਹੋਵੇ। ਜੀ ਜੀ। ਭਗਵੰਤ ਮਾਨ ਦੇ ਮਾਮਲੇ ਦੇ ਵਿੱਚ ਹਾਲੇ ਵੀ ਭੰਬਲ ਭੂਸਾ। ਕੱਲ ਤੋਂ ਵੈਸੇ ਸੋਸ਼ਲ ਮੀਡੀਆ ਫਲੋਰ ਤੋਂ ਇਹਨਾਂ ਨੂੰ ਕਹਿੰਦੇ ਵੀ ਐਲਾਨ ਦਿੱਤਾ ਹੈ। ਸੋ ਕੀ ਹੈ ਜੀ ਅਸਲ ਦੇ ਵਿੱਚ ਗੱਲ? ਹਾਂਜੀ, ਉਹ ਕੀ ਹੋਇਆ ਕਿ ਉਹ ਖਬਰ ਤੇ ਆ ਗਈ ਸੀ, ਸਾਰਾ ਕੁਝ ਹੋ ਗਿਆ, ਪਰੰਤੂ ਇੱਕ ਜਿਹੜੀ ਸਟੇਟਮੈਂਟ ਆਈ ਹੈ ਨਾ ਜਰਨੈਲ ਸਿੰਘ ਹੋਰਾਂ ਦੀ, ਉਹਨੇ ਸਾਰਾ ਸਹੇਲੀਆਂ ਚ ਕਹਿ ਲਓ ਕਿ ਲੂਣ ਹੀ ਪਾ ਦਿੱਤਾ। ਸਵਾਦ ਹੀ ਜਿਹੜਾ ਮਿਠਾਸ ਹੀ ਜਿਹੜੀ ਉਹ ਗਾਲ ਦਿੱਤੀ ਆ। ਤੇ ਭਗਵੰਤ ਮਾਨ ਦੀ ਖਬਰ ਤੇ ਜਦੋਂ ਪ੍ਰਤੀਕਰਮ ਦਿੱਤਾ ਉਹਨਾਂ ਨੇ, ਆਤਿਸ਼ ਗੁਪਤਾ ਦੀ ਮੇਰੇ ਖਿਆਲ ਦੇ ਨਾਲ ਅੱਜ ਰਿਪੋਰਟ ਹੈ ਇਹਦੇ ਬਾਬਤ, ਤਾਂ ਉਹਨਾਂ ਨੇ ਇਹ ਸਾਫ਼ ਕੀਤਾ ਵਾ ਕਿ ਦੇਖੋ ਹਾਲੇ ਸੀਐਮ ਚਿਹਰੇ ਦੀ ਭਾਲ ਹੈ ਵਾ, ਸੀਐਮ ਚਿਹਰੇ ਦੀ ਭਾਲ ਹੈ, ਮਤਲਬ ਕਿ ਫਾਈਨਲ ਨਹੀਂ ਹੈ। ਤੇ ਇੱਥੇ ਆ ਕੇ ਫੇਰ ਉਹੀ ਦੁਵਿਧਾ, ਉਹੀ ਭੰਬਲ ਭੂਸਾ ਕਿ ਕੱਲ ਸਾਰਾ ਦਿਨ ਖਬਰਾਂ ਚੱਲਦੀਆਂ ਰਹੀਆਂ। ਤੇ ਜੇ ਭਗਵੰਤ ਮਾਨ ਸੀਐਮ ਦਾ ਫੇਸ ਹੈ ਜਾਂ ਆਮ ਆਦਮੀ ਪਾਰਟੀ ਪ੍ਰਪੇਅਰ ਹੋ ਚੁੱਕੀ ਹੈ ਕਿ ਅਸੀਂ ਇਹਨਾਂ ਨੂੰ ਲਿਜਾਣਾ ਇਲੈਕਸ਼ਨ ਦੇ ਵਿੱਚ, ਤੇ ਫਿਰ ਭਾਲ ਕਿਹਦੀ ਕਰ ਰਹੇ ਆ? ਕਿਤੇ ਡਬਲ ਇੰਜਨ ਤੇ ਨਹੀਂ ਕਰਨਾ। ਸੋ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਫਿਰ ਉਸੇ ਚਰਚਾ ਨੂੰ ਉਸੇ ਥਾਂ ਹੀ ਖਿਲਾ ਦਿੰਦਾ ਜਿੱਥੇ ਇਹ ਚੱਲਦੀ ਹੁੰਦੀ ਸੀਗੀ। ਬਹਰਹਾਲ ਇੱਕ ਉਮੀਦ ਜਾਂ ਕਹਿ ਲਓ ਕਿ ਇੱਕ ਸੰਭਾਵਨਾ ਇਹ ਵੀ ਹੈ ਕਿ ਤਿਆਰੀ ਤੇ ਸ਼ਾਇਦ ਇਹਨਾਂ ਦੀ ਲੋਹੜੀ ਮਾਘੀ ਦੇ ਲਾਗੇ
ਸੀਐਮ ਫੇਸ ਐਲਾਨਣ ਦੀ ਹੈਗੀ ਆ। ਬਾਕੀ ਕੇਜਰੀਵਾਲ ਜੀ ਕੀ ਕਰਦੇ ਆ ਉਹ ਤੇ ਤੁਹਾਨੂੰ ਪਤਾ ਕਿ ਉਹਨਾਂ ਦੀ ਕੱਛ 'ਚ ਜਿਹੜੀ ਮੂੰਗਲੀ ਹੁੰਦੀ ਆ ਉਹਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਛੇਤੀ ਕਿਤੇ। ਜੀ, ਇੱਕ ਚੀਜ਼ ਤਾਂ ਹੈ, ਹੁਣ ਜਦੋਂ ਮੈਂ ਵੀ ਉੱਥੇ ਆਇਆ ਸੀ ਇੱਕ ਮੌਕਾ ਕੇਜਰੀਵਾਲ ਨੂੰ, ਸੋ ਸਵਾਲ ਤਾਂ ਉੱਠਦੇ ਆ ਵੀ ਚਿਹਰਾ ਕਿਹੜਾ ਹੈਗਾ, ਕਿਹੜਾ ਜਿਹੜਾ ਉਹ ਰਹੂਗਾ, ਵੀ ਮੌਕਾ ਕੇਜਰੀਵਾਲ ਨੂੰ ਦੇਣਾ ਜਾਂ ਆਮ ਆਦਮੀ ਪਾਰਟੀ ਨੂੰ ਦੇਣਾ। ਤੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਮਹਿਲ ਕਲਾਂ ਤੋਂ। ਇਹ ਖਬਰ ਆ BKU ਕਾਦੀਆਂ ਦੇ 2 ਆਗੂਆਂ ਵਿਰੁੱਧ ਪਰਚਾ ਦਰਜ। ਹਾਂਜੀ, ਇਹ ਲੜ ਪਏ ਸੀਗੇ। ਦੇਖੋ, ਕਿਸਾਨ ਜਥੇਬੰਦੀਆਂ ਦੇ ਆਗੂ ਆ, ਕਾਦੀਆਂ ਵਾਲੇ ਤੇ ਦੂਸਰੇ ਪਾਸੇ ਸੀ ਡਕੌਂਦਾ ਵਾਲੇ। ਉੱਥੇ ਟੋਲ ਤੇ ਧਰਨਾ ਚੱਲਦਾ ਸੀਗਾ। ਇਹ ਆਪਸ ਦੇ ਵਿੱਚ ਕਿਸੇ ਗੱਲੋਂ ਗੁੱਥਮ ਗੁੱਥਾ ਹੋਇਆ, ਪੱਗਾਂ ਲੱਥੀਆਂ। ਤੁਹਾਨੂੰ ਪਤਾ ਹੀ ਹੈ ਨਾ, ਫਿਰ ਲੜਨ ਲਈ ਮੋਰਚਾ ਤੇ ਕੋਈ ਨਾ ਕੋਈ ਪੰਜਾਬੀਆਂ ਨੇ ਖੋਲਣਾ ਹੀ ਆ। ਨਾ ਹੋਵੇ ਤੇ ਕਹਿੰਦੇ ਤੂੰ ਹੀ ਆ ਜਾ, ਫਿਰ ਆਪਸ ਦੇ ਵਿੱਚ ਹੀ ਲੱਗ ਜਾਂਦੇ ਆ। ਤੇ ਇਹ ਲੜੇ ਨੇ, ਪੱਗਾਂ ਪੁੱਗਾਂ ਲੱਥ ਗਈਆਂ। ਸੌਰੀ, ਮੈਂ ਸ਼ਬਦ ਇਸਤੇਮਾਲ ਕਰਨ ਲੱਗਾ, ਥੋੜਾ ਆਪ ਦੁਖੀ ਹੁੰਦਾ ਕਿ ਤੁਸੀਂ ਦਸਤਾਰਾਂ ਇੱਕ ਦੂਜੇ ਦੀਆਂ ਨਾ ਹੋ, ਤੇ ਅਸੀਂ ਦਸਤਾਰ ਦਾ ਕਹਿੰਦੇ ਕਿ ਦੂਸਰੀਆਂ ਸਰਕਾਰਾਂ ਸਾਡਾ ਸਨਮਾਨ ਕਰਨ। ਤਾਂ ਇਹ ਉੱਥੇ ਫਿਰ ਠਾਣਿਓ ਕਠਾਣੀ ਹੋਏ ਆ ਤੇ ਇਹਨਾਂ ਨੇ ਪਰਚਾ ਦਵਾ ਦਿੱਤਾ ਡਕੌਂਦਾ ਵਾਲਿਆਂ ਨੇ। ਤੇ ਉਹ ਵੀ ਮੁੜ ਕੇ ਇਹ ਗ੍ਰਿਫਤਾਰੀ ਵਾਸਤੇ ਬੈਠੇ ਨੇ ਮੇਰੇ ਖਿਆਲ ਦੇ ਨਾਲ ਧਰਨੇ ਤੇ। ਚੱਕਾ ਜਾਮ ਉਹਨਾਂ ਨੇ ਦੂਜਿਆਂ ਨੇ ਕਰ ਦਿੱਤਾ ਇਸ ਪਰਚੇ ਦੇ ਵਿਰੁੱਧ। ਸੋ ਪਹਿਲਾਂ ਇੱਕ ਦੂਜੇ ਦੇ ਵਿਰੁੱਧ ਲੱਥਾ ਚਪੇੜ ਸ਼ਾਇਦ ਇਹ ਸਭ ਕੁਝ ਚੱਲਿਆ, ਹੁਣ ਇੱਕ ਦੂਜੇ ਦੇ ਖਿਲਾਫ ਧਰਨਾ ਮੁਜ਼ਾਹਰਾ ਵੀ ਚੱਲਿਆ। ਸੋ ਸ਼ਰਮਨਾਕ ਗੱਲ ਆ ਕਿ ਮਸਾਂ ਲੋਕਾਂ ਨੇ ਇਹ ਇਕਮੁੱਠ ਕੀਤੇ ਸਨ, ਇਕਜੁੱਟ ਕੀਤੇ ਸਨ। ਚਲੋ ਵਿਚਾਰਕ ਵਖਰੇਵੇਂ ਹੋ ਸਕਦੇ ਆ, ਕਿਸੇ ਮੁੱਦੇ ਤੇ ਵਿਚਾਰਕ ਟਕਰਾਅ ਵੀ ਹੋ ਸਕਦਾ ਆ, ਸਿਧਾਂਤਕ ਟਕਰਾਅ ਵੀ ਹੋ ਸਕਦਾ, ਪਰ ਜਿਹੜੇ ਲੋਕਾਂ ਨੂੰ ਤੁਸੀਂ ਏਕੇ ਦੇ ਵਿੱਚ ਵੱਜੇ ਰਹਿਣ ਦੀ ਤਾਕੀਦ ਕਰਦੇ ਹੋ ਤਾਂ ਉਹਨਾਂ ਸਾਹਮਣੇ ਤੁਸੀਂ ਕਿਸ ਤਰ੍ਹਾਂ ਦਾ ਐਗਜ਼ਾਮਪਲ ਸੈੱਟ ਕਰ ਰਹੇ ਹੋ, ਸੋਚਣ ਵਾਲੀ ਗੱਲ ਆ। ਜੀ ਜੀ, ਸ਼ੁਕਰੀਆ ਮਿੰਟੂ ਜੀ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।